ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 18 ਅਗਸਤ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਰਾਸ਼ਟਰਪਤੀ ਦੀਆਂ ਚੋਣਾਂ ਤੋਂ ਪਹਿਲਾਂ ਦੋਨੇ ਹੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤੀ ਜਾਣ ਵਾਲੀ ਖੁਫੀਆ ਬਰੀਫਿੰਗ ਡੋਨਲਡ ਟਰੰਪ ਨੂੰ ਦੇ ਦਿੱਤੀ ਗਈ ਹੈ। ਅਮਰੀਕਾ ਦੇ ਵਿੱਚ ਨਿਯਮਾਂ ਦੇ ਮੁਤਾਬਿਕ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਉਮੀਦਵਾਰਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਲਈ ਤਿਆਰ ਕਰਨ ਲਈ ਇਸ ਦੇ ਨਾਲ ਜੁੜੀ ਗੁਪਤ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਦਿੱਤੇ ਗਏ ਡੋਨਲਡ ਟਰੰਪ ਦੇ ਬਿਆਨਾਂ ਨੂੰ ਦੇਖਦੇ ਹੋਏ ਡੋਨਲਡ ਟਰੰਪ ਦਾ ਵਿਰੋਧ ਕਰ ਰਹੇ ਕਈ ਗਰੁੱਪਸ ਨੇ ਇਹ ਅਪੀਲ ਕੀਤੀ ਸੀ ਕਿ ਡੋਨਲਡ ਟਰੰਪ ਨੂੰ ਇਹ ਖੁਫੀਆ ਜਾਣਕਾਰੀ ਨਾ ਮੁਹੱਈਆ ਕਰਵਾਈ ਜਾਵੇ। ਹਾਲਾਂਕਿ FBI ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਗੁਪਤ ਜਾਣਕਾਰੀ ਮੁਹੱਈਆ ਕਰਵਾਉਣ ਦੀ ਪਰੰਪਰਾ ਨਿਭਾਉਂਦੇ ਹੋਏ ਡੋਨਲਡ ਟਰੰਪ ਨੂੰ ਇਹ ਖੁਫੀਆ ਬਰੀਫਿੰਗ ਦਿੱਤੀ ਹੈ। ਇਹ ਬਰੀਫਿੰਗ FBI ਦੇ ਨਿਊਯਾਰਕ ਦੇ ਵਿੱਚ ਸਥਿਤ ਦਫ਼ਤਰ ਦੇ ਵਿੱਚ ਦਿੱਤੀ ਗਈ। ਉਸ ਸਮੇਂ ਡੋਨਲਡ ਟਰੰਪ ਨੇ ਆਪਣੇ ਨਾਲ ਦੋ ਆਪਣੇ ਵਿਸ਼ਵਾਸ ਪਾਤਰ ਨਿਊ ਜਰਸੀ ਦੇ ਗਵਰਨਰ ਕ੍ਰਿਸ ਕ੍ਰਿਸਟੀ ਅਤੇ ਰਿਟਾਇਰਡ ਲੈਫਟੀਨੈਂਟ ਜਨਰਲ ਮਾਈਕਲ ਫਲਾਈਨ ਵੀ ਲੈ ਕੇ ਗਏ। ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਦੀ ਅਗਵਾਈ ਦੇ ਵਿੱਚ ਦਿੱਤੀ ਗਈ ਇਹ ਬਰੀਫਿੰਗ 2 ਘੰਟਿਆਂ ਤੋਂ ਜ਼ਿਆਦਾ ਸਮਾਂ ਚੱਲੀ। ਇਸ ਬਰੀਫਿੰਗ ਦੇ ਬਾਰੇ ਵਿੱਚ ਹੋਰ ਕੋਈ ਜਾਣਕਾਰੀ ਤਾਂ ਨਹੀਂ ਦਿੱਤੀ ਗਈ, ਪਰ ਆਮ ਤੌਰ ਦੇ ਉੱਤੇ ਇਸ ਦੇ ਵਿੱਚ ਅਮਰੀਕਾ ਦੇ ਉੱਤੇ ਮੰਡਰਾਉਣ ਵਾਲੇ ਖਤਰਿਆਂ ਅਤੇ ਸੁਰੱਖਿਆ ਦੇ ਨਾਲ ਜੁੜੇ ਹੋਰ ਮੁੱਦਿਆਂ ਦਾ ਜ਼ਿਕਰ ਹੁੰਦਾ ਹੈ। ਡੋਨਲਡ ਟਰੰਪ ਨੇ ਕਿਹਾ ਕਿ ਉਹ ਅਜਿਹੀ ਖੁਫੀਆ ਜਾਣਕਾਰੀ ਤੇ ਜ਼ਿਆਦਾ ਨਿਰਭਰ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਇਸ ਦੇ ਆਧਾਰ ਦੇ ਉੱਤੇ ਬਹੁਤ ਹੀ ਬੇਹੱਦ ਖਰਾਬ ਫੈਸਲੇ ਲਏ ਗਏ ਹਨ, ਪਰ ਜੇਕਰ ਇਸ ਦਾ ਇਸਤੇਮਾਲ ਨਾ ਹੀ ਕੀਤਾ ਜਾਂਦਾ ਤਾਂ ਸਥਿਤੀ ਜ਼ਿਆਦਾ ਬਿਹਤਰ ਹੋਣੀ ਸੀ। ਉਧਰੋਂ ਆ ਰਹੇ ਲੇਟੈਸਟ ਪੋਲਿੰਗ ਸਰਵੇਜ਼ ਦੇ ਵਿੱਚ ਡੋਨਲਡ ਟਰੰਪ ਦੇ ਕੱਟੜ ਵੋਟ ਬੈਂਕ ਯਾਨੀ ਕਿ ਵਾਈਟ ਵੋਟਰਸ ਦੀ ਸੰਖਿਆ ਕਾਫੀ ਘਟਦੀ ਨਜ਼ਰ ਆ ਰਹੀ ਹੈ। ਇਸ ਸਰਵੇ ਦੇ ਵਿੱਚ ਦੱਸਿਆ ਗਿਆ ਹੈ ਕਿ ਵਾਈਟ ਵੋਟਰਸ ਦੇ ਵਿੱਚ ਵੀ ਡੋਨਲਡ ਟਰੰਪ ਦਾ ਗ੍ਰਾਫ ਥੱਲੇ ਡਿੱਗਦਾ ਜਾ ਰਿਹਾ ਹੈ। ਇਸ ਦੇ ਨਾਲ ਨਿਸ਼ਚਿਤ ਹੀ ਨਵੰਬਰ 2016 ਦੇ ਵਿੱਚ ਹੋਣ ਵਾਲੀਆਂ ਵੋਟਾਂ ਦੇ ਵਿੱਚ ਜਿੱਤਣਾ ਡੋਨਲਡ ਟਰੰਪ ਦੇ ਲਈ ਕਾਫੀ ਚੁਣੌਤੀ ਭਰਿਆ ਹੋਵੇਗਾ। ਡੋਨਲਡ ਟਰੰਪ ਦੀਆਂ ਪਾਲਿਸੀਜ਼ ਨੂੰ ਲੈ ਕੇ ਵਾਈਟ ਵੋਟਰਸ ਦਾ ਕਾਫੀ ਝੁਕਾਵ ਉਹਨਾਂ ਦੇ ਵੱਲ ਦਿਖ ਰਿਹਾ ਸੀ, ਪਰ ਡੋਨਲਡ ਟਰੰਪ ਦੇ ਹਾਲ ਹੀ ਦੇ ਵਿੱਚ ਆਏ ਕੁਝ ਬਿਆਨ ਜਿਸ ਦੇ ਉੱਤੇ ਕਾਫੀ ਵਿਵਾਦ ਵੀ ਛਿੜੇ, ਹੁਣ ਵਾਈਟ ਵੋਟਰਸ ਉਸ ਤੋਂ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ। ਡੋਨਲਡ ਟਰੰਪ ਦੇ ਨਾਲ ਹੀ ਜੁੜੀ ਇੱਕ ਹੋਰ ਖਬਰ ਦੇ ਮੁਤਾਬਿਕ ਡੋਨਲਡ ਟਰੰਪ ਦੇ ਕੈਂਪੇਨ ਵੱਲੋਂ ਇਹ ਕਿਹਾ ਗਿਆ ਹੈ ਕਿ ਹੈਕਰਜ਼ ਨੇ ਡੋਨਲਡ ਟਰੰਪ ਅਤੇ ਉਹਨਾਂ ਦੇ ਕੈਂਪੇਨ ਦੇ ਵਿੱਚ ਵਰਤੇ ਜਾਣ ਵਾਲੇ ਕੰਪਿਊਟਰਸ ਦੇ ਉੱਤੇ ਅਟੈਕ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਹੈ ਕਿ ਕਿਸੇ ਨੇ ਡੋਨਲਡ ਟਰੰਪ ਦੇ ਸਟਾਫ ਮੈਂਬਰ ਦੇ ਅਕਾਊਂਟ ਵਿੱਚ ਇੱਕ ਵਾਇਰਸ ਛੱਡ ਦਿੱਤਾ ਸੀ, ਜਿਸ ਦੇ ਕਾਰਨ ਉਸ ਦੇ ਸਾਥੀਆਂ ਨੂੰ ਉਹ ਵਾਇਰਸ ਦੇ ਨਾਲ ਭਰੀਆਂ ਈਮੇਲਸ ਪਹੁੰਚੀਆਂ। ਹਾਲਾਂਕਿ ਰਿਪਬਲਿਕਨ ਪਾਰਟੀ ਨੇ ਇਹ ਸਾਫ਼ ਨਹੀਂ ਕੀਤਾ ਕਿ ਕੀ ਹੈਕਰਜ਼ ਇਸ ਦੇ ਨਾਲ ਇਸ ਕੈਂਪੇਨ ਦੇ ਕੰਪਿਊਟਰਸ ਦੇ ਉੱਤੇ ਐਕਸੈਸ ਕਰਨ ਦੇ ਵਿੱਚ ਕਾਮਯਾਬ ਹੋ ਪਾਏ ਜਾਂ ਫਿਰ ਨਹੀਂ। ਇਸ ਤੋਂ ਪਹਿਲਾਂ US ਸਿਕਿਉਰਿਟੀ ਆਫੀਸ਼ੀਅਲਸ ਨੇ ਇਹ ਵੀ ਦੱਸਿਆ ਸੀ ਕਿ ਹਿਲਰੀ ਕਲਿੰਟਨ ਦੇ ਕੈਂਪੇਨ ਅਤੇ ਉਹਨਾਂ ਦੇ ਪਰਸਨਲ ਕੰਪਿਊਟਰ ਦੇ ਉੱਤੇ ਵੀ ਹੈਕਰਜ਼ ਨੇ ਅਟੈਕ ਕੀਤਾ ਸੀ। US ਆਫੀਸ਼ੀਅਲਸ ਇਸ ਦੇ ਵਿੱਚ ਰਸ਼ੀਆ ਅਤੇ ਉਸ ਦੇ ਸਾਥੀਆਂ ਦਾ ਹੱਥ ਮੰਨ ਰਹੇ ਹਨ। ਡੋਨਲਡ ਟਰੰਪ ਦਾ ਕੈਂਪੇਨ ਅਤੇ ਹਿਲਰੀ ਕਲਿੰਟਨ ਦਾ ਕੈਂਪੇਨ ਇੱਕੋ ਹੀ ਸਾਈਬਰ ਸਿਕਿਉਰਿਟੀ ਕੰਪਨੀ ਤੋਂ ਵਾਇਰਸ ਤੋਂ ਬਚਣ ਦੀਆਂ ਸੇਵਾਵਾਂ ਲੈ ਰਹੇ ਹਨ। ਡੈਮੋਕ੍ਰੈਟਿਕ ਪਾਰਟੀ ਦੀਆਂ ਈਮੇਲਸ ਹੈਕ ਹੋਣ ਤੋਂ ਬਾਅਦ ਪਬਲਿਸ਼ ਹੋਈਆਂ ਸੀ, ਉਹ ਸਭ ਦੇ ਸਾਹਮਣੇ ਡੈਮੋਕ੍ਰੈਟਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਤੋਂ ਪਹਿਲਾਂ ਹੀ ਆ ਗਈਆਂ ਸਨ। ਇਸ ਦੇ ਵਿੱਚ ਤਕਰੀਬਨ 20,000 ਈਮੇਲਸ ਡੈਮੋਕ੍ਰੈਟਿਕ ਪਾਰਟੀ ਦੀਆਂ ਹੈਕ ਕਰਕੇ ਪਬਲਿਕ ਕਰ ਦਿੱਤੀਆਂ ਗਈਆਂ ਸੀ, ਜਿਸ ਦੇ ਕਾਰਨ ਕਾਫੀ ਵਿਵਾਦ ਵੀ ਛਿੜਿਆ ਕਿ ਕਿਵੇਂ ਡੈਮੋਕ੍ਰੈਟਿਕ ਪਾਰਟੀ ਨੇ ਬਰਨੀ ਸੈਂਡਰਸ ਦੇ ਕੈਂਪੇਨ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਚੱਲਦੇ DNC ਦੀ ਚੇਅਰਵੁਮੈਨ ਨੂੰ ਅਸਤੀਫਾ ਵੀ ਦੇਣਾ ਪਿਆ ਸੀ।
ਜਸਟਿਸ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਹੈ ਕਿ ਪ੍ਰਾਈਵੇਟ ਪ੍ਰਿਜ਼ਨਸ ਨੂੰ ਬੰਦ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਹ ਜੇਲ੍ਹਾਂ ਬਹੁਤ ਹੀ ਘੱਟ ਇਫੈਕਟਿਵ ਹਨ ਅਤੇ ਗਵਰਨਮੈਂਟ ਜੇਲ੍ਹਾਂ ਨਾਲੋਂ ਬਹੁਤ ਹੀ ਘੱਟ ਸੁਰੱਖਿਅਤ ਹਨ। ਡਿਪਟੀ ਜਨਰਲ ਸੈਲੀ ਯੇਟਸ ਨੇ ਅਨਾਉਂਸ ਕਰਦੇ ਹੋਏ ਦੱਸਿਆ ਤੇ ਆਪਣੇ ਅਫੀਸ਼ੀਅਲਸ ਨੂੰ ਇਹ ਇੰਸਟਰਕਸ਼ਨਸ ਭੇਜੀਆਂ ਕਿ ਪ੍ਰਾਈਵੇਟ ਜੇਲ੍ਹਾਂ ਦੇ ਕੰਟਰੈਕਟਸ ਜਦੋਂ ਰੀਨਿਊ ਹੋਣ ਲਈ ਆਉਣ ਤਾਂ ਉਹ ਡਿਕਲਾਈਨ ਕਰ ਦਿੱਤੇ ਜਾਣ ਜਾਂ ਫਿਰ ਉਹਨਾਂ ਨੂੰ ਕੱਟ ਕੇ ਛੋਟਾ ਕਰ ਦਿੱਤਾ ਜਾਵੇ। ਉਹਨਾਂ ਨੇ ਦੱਸਿਆ ਕਿ ਸਾਡਾ ਅਲਟੀਮੇਟ ਮਕਸਦ ਇਹਨਾਂ ਨੂੰ ਬੰਦ ਕਰਨਾ ਹੀ ਹੈ, ਕਿਉਂਕਿ ਇਹ ਉਹ ਲੈਵਲ ਦੀਆਂ ਸਰਵਿਸਿਜ਼, ਪ੍ਰੋਗਰਾਮ ਅਤੇ ਰਿਸੋਰਸਿਜ਼ ਮੁਹੱਈਆ ਨਹੀਂ ਕਰਵਾਉਂਦੀਆਂ ਜੋ ਕਿ ਗਵਰਨਮੈਂਟ ਦੁਆਰਾ ਰਨ ਕੀਤੀਆਂ ਜਾਂਦੀਆਂ ਪ੍ਰਿਜ਼ਨਸ ਦੇ ਵਿੱਚ ਹੁੰਦਿਆ ਹੈ। ਅਤੇ ਉਹਨਾਂ ਨੇ ਇਸ ਦੇ ਵਿੱਚ ਸੇਫਟੀ ਅਤੇ ਸਿਕਿਉਰਿਟੀ ਵੀ ਕਾਫੀ ਵੱਡਾ ਮੁੱਦਾ ਦੱਸਿਆ। ਪਰ ਇਸ ਮਾਮਲੇ ਦੇ ਉੱਤੇ ਐਕਸਪਰਟਸ ਦਾ ਮੰਨਣਾ ਹੈ ਕਿ ਇਸ ਫੈਸਲੇ ਦਾ ਬਹੁਤਾ ਅਸਰ ਹੋਣ ਵਾਲਾ ਨਹੀਂ ਹੈ, ਕਿਉਂਕਿ ਪ੍ਰਾਈਵੇਟਲੀ ਰਨ ਕੀਤੀਆਂ ਜਾਣ ਵਾਲੀਆਂ ਇਹ ਜੇਲ੍ਹਾਂ ਫੈਡਰਲ ਦੇ ਅੰਦਰ ਬਹੁਤ ਹੀ ਘੱਟ ਹਨ ਅਤੇ ਜ਼ਿਆਦਾਤਰ ਇਹ ਪ੍ਰਾਈਵੇਟ ਜੇਲ੍ਹਾਂ ਸਟੇਟ ਦੇ ਅੰਡਰ ਆਉਂਦੀਆਂ ਹਨ, ਜਿਨ੍ਹਾਂ ਦੇ ਉੱਤੇ ਇਹ ਰੂਲ ਲਾਗੂ ਨਹੀਂ ਹੋਵੇਗਾ। ਇੱਥੋਂ ਤੱਕ ਕਿ ਇਮੀਗ੍ਰੇਸ਼ਨ, ਕਸਟਮ ਇਨਫੋਰਸਮੈਂਟ ਅਤੇ US ਮਾਰਸ਼ਲ ਸਰਵਿਸਿਜ਼ ਦੁਆਰਾ ਵਰਤੀਆਂ ਜਾਣ ਵਾਲੀਆਂ ਜੇਲ੍ਹਾਂ ਭਾਵੇਂ ਕਿ ਫੈਡਰਲ ਸਿਸਟਮ ਦੇ ਅੰਡਰ ਆਉਂਦੀਆਂ ਹਨ, ਪਰ ਉਹ ਫੈਡਰਲ ਬਿਊਰੋ ਆਫ ਪ੍ਰਿਜ਼ਨਸ ਦੇ ਅੰਡਰ ਨਹੀਂ ਆਉਂਦੀਆਂ। ਸੋ ਇਹ ਫੈਸਲਾ ਇਹਨਾਂ ਦੇ ਉੱਤੇ ਵੀ ਲਾਗੂ ਨਹੀਂ ਹੋਵੇਗਾ। ਇਹ ਫੈਸਲਾ ਸਿਰਫ 13 ਪ੍ਰਾਈਵੇਟ ਜੇਲ੍ਹਾਂ ਦੇ ਉੱਤੇ ਲਾਗੂ ਹੋਵੇਗਾ, ਜਿਨ੍ਹਾਂ ਦੇ ਵਿੱਚ 22,000 ਕੈਦੀ ਕੈਦ ਹਨ। ਦੱਸਿਆ ਜਾਂਦਾ ਹੈ ਕਿ ਇਹ ਜੇਲ੍ਹਾਂ ਹਾਲਾਂਕਿ ਉਹਨਾਂ ਕੈਦੀਆਂ ਦੇ ਲਈ ਵਰਤੀਆਂ ਜਾਂਦੀਆਂ ਸਨ ਜਿੱਥੇ ਕਿ ਸਿਕਿਉਰਿਟੀ ਦਾ ਮਸਲਾ ਬਹੁਤ ਹੀ ਘੱਟ ਹੋਵੇ। ਜੋ ਲੋ ਪ੍ਰੋਫਾਈਲ ਕੈਦੀ ਹੁੰਦੇ ਸਨ ਉਹਨਾਂ ਨੂੰ ਹੀ ਇਹਨਾਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸੀ, ਜਾਂ ਫਿਰ ਜਿਨ੍ਹਾਂ ਦੀ ਸਜ਼ਾ 3 ਮਹੀਨੇ ਤੋਂ ਘੱਟ ਰਹਿ ਗਈ ਹੋਵੇ। ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਦੇਸ਼ ਦੇ ਜੇਲ੍ਹ ਸਿਸਟਮ ਦੇ ਉੱਤੇ ਕਾਫੀ ਵੱਡਾ ਅਸਰ ਪਵੇਗਾ। US ਫੈਡਰਲ ਜੱਜ ਨੇ ਊਬਰ ਦੇ ਦੁਆਰਾ ਪ੍ਰਪੋਜ਼ ਕੀਤਾ ਗਿਆ ਡਰਾਈਵਰਸ ਦੇ ਨਾਲ $100 ਮਿਲੀਅਨ ਦੀ ਸੈਟਲਮੈਂਟ ਨੂੰ ਰਿਜੈਕਟ ਕਰ ਦਿੱਤਾ ਹੈ। US ਡਿਸਟ੍ਰਿਕਟ ਜੱਜ ਐਡਵਰਡ ਚੈਨ ਨੇ ਇਹ ਫੈਸਲਾ ਸੁਣਾਉਂਦੇ ਹੋਏ ਦੱਸਿਆ ਕਿ ਸੈਨ ਫਰਾਂਸਿਸਕੋ, ਕੈਲੀਫੋਰਨੀਆ, ਮੈਸਾਚੂਸੇਟਸ ਦੇ ਵਿੱਚ ਜੋ ਸੈਟਲਮੈਂਟ ਊਬਰ ਕੰਪਨੀ ਡਰਾਈਵਰਸ ਨੂੰ ਦੇ ਰਹੀ ਹੈ ਇਹ ਰੀਜ਼ਨੇਬਲ ਨਹੀਂ। ਕੋਰਟ ਨੇ ਅਗਲੀ ਤਰੀਕ 15 ਸਤੰਬਰ ਦੀ ਪਾਉਂਦੇ ਹੋਏ ਦੋਨਾਂ ਹੀ ਪਾਰਟੀਆਂ ਨੂੰ ਇਸ ਕੇਸ ਦੇ ਵਿੱਚ ਕੁਝ ਨਵੇਂ ਪਹਿਲੂ ਲੈ ਕੇ ਆਉਣ ਦੇ ਲਈ ਕਿਹਾ ਹੈ। ਊਬਰ ਦੀ ਤਰਫ ਤੋਂ ਆਈ ਇੱਕ ਸਟੇਟਮੈਂਟ ਦੇ ਮੁਤਾਬਿਕ ਇਹ ਸੈਟਲਮੈਂਟ ਦੋਨੇ ਹੀ ਪਾਰਟੀਆਂ ਨੇ ਮਿਊਚੁਅਲੀ ਐਗਰੀ ਕੀਤੀਆਂ ਸਨ ਅਤੇ ਊਬਰ ਦੇ ਸਪੋਕਸਮੈਨ ਨੇ ਕਿਹਾ ਕਿ ਬਹੁਤ ਹੀ ਰੀਜ਼ਨੇਬਲ ਸੈਟਲਮੈਂਟ ਵੀ ਲੱਗਦੀ ਸੀ, ਪਰ ਅਸੀਂ ਅਦਾਲਤ ਦੇ ਇਸ ਫੈਸਲੇ ਤੋਂ ਕਾਫੀ ਨਿਰਾਸ਼ ਹੋਏ ਹਾਂ। ਇਸ ਲਾਅਸੂਟ ਦੇ ਵਿੱਚ 3,85,000 ਕਰੰਟ ਅਤੇ ਫਾਰਮਰ ਡਰਾਈਵਰਸ ਨੇ ਕਿਹਾ ਹੈ ਕਿ ਊਬਰ ਉਹਨਾਂ ਨੂੰ ਐਜ਼ ਏ EMPLOYE ਟ੍ਰੀਟ ਕਰੇ, ਨਾ ਕਿ ਕੰਟਰੈਕਟਰ ਦੇ ਤੌਰ ਦੇ ਉੱਤੇ ਟ੍ਰੀਟ ਕਰੇ। ਅਤੇ ਉਹਨਾਂ ਨੇ ਊਬਰ ਤੋਂ ਇਸ ਦੇ ਰਿਗਾਰਡਿੰਗ ਐਕਸਪੈਂਸ ਅਤੇ ਗੈਸੋਲੀਨ ਦੀ ਪ੍ਰੋਟੈਕਸ਼ਨ ਦੀ ਵੀ ਮੰਗ ਕੀਤੀ ਹੈ। ਡਰਾਈਵਰਸ ਨੇ ਕਿਹਾ ਕਿ ਬਹੁਤ ਹੀ ਥੋੜਾ ਸਮਾਂ ਪਹਿਲਾਂ ਉਹਨਾਂ ਨੂੰ ਇਹ ਨੋਟੀਫਿਕੇਸ਼ਨ ਆਉਂਦੀ ਹੈ ਕਿ ਇਹ ਰਾਈਡ ਕੈਂਸਲ ਕਰ ਦਿੱਤੀ ਗਈ ਹੈ ਅਤੇ ਉਸ ਦੀ ਕੋਈ ਐਕਸਪਲੇਨੇਸ਼ਨ ਵੀ ਨਹੀਂ ਦਿੱਤੀ ਜਾਂਦੀ, ਪਰ ਇਸ ਤੋਂ ਪਹਿਲਾਂ ਜੋ ਉਹਨਾਂ ਦਾ ਫਿਊਲ ਦੇ ਉੱਤੇ ਐਕਸਪੈਂਸ ਹੋਇਆ ਹੁੰਦਾ ਹੈ ਉਸ ਦੀ ਕੋਈ ਵੀ ਭਰਪਾਈ ਨਹੀਂ ਕੀਤੀ ਜਾਂਦੀ। ਇਸ ਲਾਅਸੂਟ ਦੇ ਨਾਲ ਊਬਰ ਦੇ ਬਿਜ਼ਨਸ ਮਾਡਲ ਨੂੰ ਵੀ ਕਾਫੀ ਤਕੜਾ ਲੀਗਲ ਥ੍ਰੈਟ ਮੰਨਿਆ ਜਾ ਰਿਹਾ ਹੈ, ਜਿਸ ਦੇ ਵਿੱਚ ਇਨਵੈਸਟਰਸ ਨੇ $68 ਬਿਲੀਅਨ ਇਨਵੈਸਟ ਕੀਤੇ ਹਨ। ਐਕਸਪਰਟਸ ਦੱਸਦੇ ਹਨ ਕਿ $100 ਮਿਲੀਅਨ ਇਸ ਰਕਮ ਦੇ ਸਾਹਮਣੇ ਕਾਫੀ ਛੋਟੀ ਲੱਗਦੀ ਹੈ। ਹੁਣ ਗੱਲ ਕਰੀਏ ਓਲੰਪਿਕਸ ਦੀ, ਜਿਸ ਦੇ ਵਿੱਚ ਫੀਲਡ ਹਾਕੀ ਦੇ ਹੋਏ ਪੁਰਸ਼ਾਂ ਦੇ ਮੁਕਾਬਲੇ ਦੇ ਵਿੱਚ ਅਰਜਨਟੀਨਾ ਨੇ ਬੈਲਜੀਅਮ ਨੂੰ 4-2 ਦੇ ਨਾਲ ਹਰਾ ਕੇ 골ਡ ਮੈਡਲ ਜਿੱਤ ਲਿਆ। ਹਾਲਾਂਕਿ ਬੈਲਜੀਅਮ ਇਸ ਮੈਚ ਦੇ ਵਿੱਚ ਫੇਵਰੇਟ ਮੰਨੀ ਜਾ ਰਹੀ ਸੀ, ਜੋ ਕਿ ਲੀਗ ਮੈਚ ਦੇ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਕਰਕੇ ਆਈ ਸੀ, ਪਰ ਅੱਜ ਹੋਏ ਇਸ ਫਾਈਨਲ ਮੁਕਾਬਲੇ ਦੇ ਵਿੱਚ ਅਰਜਨਟੀਨਾ ਨੇ ਕਾਫੀ ਵਧੀਆ ਖੇਡ ਵਿਖਾਈ ਅਤੇ 4-2 ਦੇ ਨਾਲ ਇਹ ਮੁਕਾਬਲਾ ਜਿੱਤਿਆ। ਬ੍ਰੌਂਜ਼ ਮੈਡਲ ਦੇ ਵਿੱਚ ਹੋਏ ਮੈਚ ਦੇ ਵਿੱਚ ਨੀਦਰਲੈਂਡਸ ਨੂੰ ਹਰਾ ਕੇ ਜਰਮਨੀ ਨੇ ਬ੍ਰੌਂਜ਼ ਮੈਡਲ ਜਿੱਤ ਲਿਆ। ਉਧਰੋਂ ਹੀ ਸੌਕਰ ਦਾ 골ਡ ਮੈਡਲ ਦੇ ਲਈ ਮੈਚ ਬ੍ਰਾਜ਼ੀਲ ਵਰਸਸ ਜਰਮਨੀ ਸ਼ਨੀਵਾਰ ਦੁਪਹਿਰ 1:30 ਵਜੇ ਹੋਵੇਗਾ ਅਤੇ ਇਸ ਦੇ ਵਿੱਚ ਫਿਰ ਇੱਕ ਵਾਰ ਬ੍ਰਾਜ਼ੀਲ FIFA ਵਰਲਡ ਕੱਪ ਦੇ ਵਿੱਚ ਹੋਈ ਜਰਮਨੀ ਦੇ ਹੱਥੋਂ 7-1 ਦੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗਾ। ਓਲੰਪਿਕਸ ਤੋਂ ਆਈ ਇੱਕ ਹੋਰ ਖਬਰ ਦੀ ਮੁਤਾਬਿਕ ਓਲੰਪਿਕ ਟੀਮ ਦੇ ਇਕਵਿਪਮੈਂਟ ਮੈਨੇਜਰ ਦਾ ਘਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਲੱਗੀ ਅੱਗ ਦੇ ਵਿੱਚ ਸੜ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮੈਥਿਊ ਪੋਟਰ ਨੇ ਕੁਝ ਹੀ ਦਿਨ ਪਹਿਲਾਂ ਲੋਅਰ ਲੇਕ ਦੇ ਵਿੱਚ ਆਪਣਾ ਇਹ ਘਰ
ਕਰ ਲਿਆ ਸੀ, ਜੋ ਕਿ ਹੁਣ ਇਸ ਲੱਗੀ ਅੱਗ ਦੇ ਕਾਰਨ ਬੁਰੀ ਤਰ੍ਹਾਂ ਨਸ਼ਟ ਹੋ ਗਿਆ। ਇਸ ਲੱਗੀ ਅੱਗ ਦੇ ਵਿੱਚ 175 ਘਰ ਨਸ਼ਟ ਹੋ ਚੁੱਕੇ ਹਨ। ਉਧਰੋਂ ਆਸਟ੍ਰੇਲੀਆ ਨੇ ਆਪਣੇ 2 ਸਵਿਮਰਜ਼ ਨੂੰ ਕਲੋਜ਼ਿੰਗ ਸੈਰਾਮਨੀ ਦੇ ਵਿੱਚ ਆਉਣ ਤੋਂ ਬੈਨ ਕਰ ਦਿੱਤਾ ਹੈ। ਆਸਟ੍ਰੇਲੀਅਨ ਓਲੰਪਿਕ ਕਮੇਟੀ ਨੇ ਜੋਸ਼ ਪਾਮਰ ਅਤੇ ਐਮਾ ਮੈਕੇਓਨ ਨੂੰ ਓਲੰਪਿਕ ਵਿਲੇਜ ਦੇ ਵਿੱਚ ਸਮੇਂ ਸਿਰ ਨਾ ਪਰਤਣ ਦੇ ਉੱਤੇ ਕਲੋਜ਼ਿੰਗ ਸੈਰਾਮਨੀ ਦੇ ਵਿੱਚੋਂ ਬੈਨ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਪਾਮਰ ਅਤੇ ਮੈਕੇਓਨ ਦਾ ਬਿਹੇਵੀਅਰ ਅਨੁਸ਼ਾਸਨ ਦੇ ਅੰਦਰ ਨਹੀਂ ਆਉਂਦਾ ਤੇ ਉਹਨਾਂ ਦੀਆਂ ਹਰਕਤਾਂ ਦੇ ਕਾਰਨ ਉਹਨਾਂ ਨੂੰ ਇਹ ਬੈਨ ਲਾਇਆ ਗਿਆ ਹੈ। ਦੱਸਿਆ ਜਾ ਰਿਹਾ ਕਿ ਪਾਮਰ ਅਤੇ ਮੈਕੇਓਨ ਦੇਰ ਰਾਤ ਸ਼ਰਾਬ ਪੀਣ ਤੋਂ ਬਾਅਦ ਨਾਈਟ ਕਲੱਬ ਗਏ ਅਤੇ ਕਾਫੀ ਦੇਰ ਬਾਅਦ ਓਲੰਪਿਕ ਵਿਲੇਜ ਦੇ ਵਿੱਚ ਵਾਪਸ ਆਏ, ਜੋ ਕਿ ਓਲੰਪਿਕ ਵਿਲੇਜ ਦੇ ਪ੍ਰੋਟੋਕਾਲ ਇਸ ਦੇ ਵਿੱਚ ਤੋੜਿਆ ਗਿਆ। ਜੇਕਰ ਮੈਡਲ ਟੈਲੀ ਦੇ ਉੱਤੇ ਨਜ਼ਰ ਮਾਰੀਏ ਤਾਂ ਯੂਐਸ ਨੇ ਹੁਣ ਤੱਕ ਚੱਲ ਰਹੇ ਮੁਕਾਬਲਿਆਂ ਦੇ ਵਿੱਚ ਕੁੱਲ ਸੰਖਿਆ ਦੇ ਵਿੱਚ ਸੈਂਚੁਰੀ ਮਾਰ ਲਈ ਹੈ। ਯੂਐਸ ਦੇ ਕੋਲ 35 골ਡ ਮੈਡਲ, 33 ਸਿਲਵਰ ਅਤੇ 32 ਬ੍ਰੌਂਜ਼ ਸਮੇਤ ਕੁੱਲ 100 ਮੈਡਲ ਹੋ ਚੁੱਕੇ ਹਨ। ਦੂਸਰੇ ਨੰਬਰ ਦੇ ਉੱਤੇ ਗ੍ਰੇਟ ਬ੍ਰਿਟੇਨ ਬਣਿਆ ਹੋਇਆ ਹੈ, ਜਿਸ ਦੇ ਕੋਲ 22 골ਡ ਮੈਡਲ, 21 ਸਿਲਵਰ ਅਤੇ 13 ਬ੍ਰੌਂਜ਼ ਮੈਡਲ ਸਮੇਤ ਕੁੱਲ 56 ਮੈਡਲ ਹਨ। ਤੀਸਰੇ ਨੰਬਰ ਦੇ ਉੱਤੇ ਚਾਈਨਾ 20 골ਡ ਮੈਡਲ ਅਤੇ ਚੌਥੇ ਨੰਬਰ ਦੇ ਉੱਤੇ ਜਰਮਨੀ 13 골ਡ ਮੈਡਲ ਲੈ ਕੇ ਬਣਿਆ ਹੋਇਆ ਹੈ। ਭਾਰਤ ਦੇ ਲਈ ਇੱਕ ਹੋਰ ਮੈਡਲ ਦੀ ਆਸ ਪੀਵੀ ਸਿੰਧੂ ਕੋਲੋਂ ਲਾਈ ਜਾ ਰਹੀ ਹੈ, ਜਿਸਨੇ ਕਿ ਸਿਲਵਰ ਮੈਡਲ ਤਾਂ ਪੱਕਾ ਕਰ ਲਿਆ, ਪਰ ਉਹ ਕੱਲ 골ਡ ਮੈਡਲ ਦੇ ਲਈ ਬੈਡਮਿੰਟਨ ਦੇ ਵਿੱਚ ਵਰਲਡ ਨੰਬਰ ਪਲੇਅਰ ਦੇ ਨਾਲ ਖੇਡੇਗੀ। ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਵਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 81 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 59 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 92 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਸਟਾਕਟਨ ਦੇ ਵਿੱਚ 94 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਟਰਕੀ ਦੇ ਵਿੱਚ 86 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟ੍ਰੇਸੀ ਦੇ ਵਿੱਚ 96 ਡਿਗਰੀ ਹਾਈ ਅਤੇ ਰਾਤ ਨੂੰ 61 ਡਿਗਰੀ ਲੋ। ਮੋਡੈਸਟੋ ਦੇ ਵਿੱਚ 97 ਡਿਗਰੀ ਹਾਈ ਅਤੇ ਰਾਤ ਨੂੰ 65 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 103 ਡਿਗਰੀ ਹਾਈ ਅਤੇ ਰਾਤ ਨੂੰ 68 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 104 ਡਿਗਰੀ ਹਾਈ ਅਤੇ ਰਾਤ ਨੂੰ 74 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 84 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 100 ਡਿਗਰੀ ਹਾਈ ਅਤੇ ਰਾਤ ਨੂੰ 63 ਡਿਗਰੀ ਲੋ। ਸੈਟਲ ਦੇ ਵਿੱਚ 91 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 93 ਡਿਗਰੀ ਹਾਈ ਅਤੇ ਰਾਤ ਨੂੰ 64 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 88 ਡਿਗਰੀ ਹਾਈ ਅਤੇ ਰਾਤ ਨੂੰ 70 ਡਿਗਰੀ ਲੋ। ਨਿਊਯਾਰਕ ਦੇ ਵਿੱਚ 87 ਡਿਗਰੀ ਹਾਈ ਅਤੇ ਰਾਤ ਨੂੰ 75 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 30 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 21 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 21 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 20 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 29 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 27 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 17 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ ਤੇ ਹੁਣ ਵਧਦੇ ਹਾਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 23 ਅੰਕ ਵੱਧ ਕੇ 18,597.7 ਤੇ ਬੰਦ ਹੋਇਆ। ਨੈਸਡੈਕ 11 ਅੰਕ ਵੱਧ ਕੇ 5,240.15 ਤੇ ਬੰਦ ਹੋਇਆ। S&P 4 ਅੰਕ ਵੱਧ ਕੇ 2,187.02 ਤੇ ਬੰਦ ਹੋਇਆ ਅਤੇ ਵਿਲਸ਼ਾਇਰ 5000 73 ਅੰਕ ਵੱਧ ਕੇ 22,699.8 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਦਾ ਰਿਹਾ, ਜਿਸ ਦੀ ਕੀਮਤ 18.98 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 83 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 52 ਰੁਪਏ 26 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 87 ਰੁਪਏ 83 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 81 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 27 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 64 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 84 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 170 ਰੁਪਏ 25 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 201 ਰੁਪਏ 69 ਪੈਸੇ। ਸੋਨੇ ਦਾ ਰੇਟ $1346.65 ਪਰ ਆਉਂਸ ਰਿਹਾ ਅਤੇ ਚਾਂਦੀ $19.62 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।